ਕੋਈ ਵਕਤ ਸੀਗਾ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਵਿੱਚ ਵੀ ਵਿਧਾਨ ਸਭਾ ਲੱਗਦੀ ਰਹੀ ਹੈ? ਬਿਲਕੁਲ ਜੀ, ਆਜ਼ਾਦੀ ਤੋਂ ਬਾਅਦ ਜਦੋਂ ਭਾਰਤ ਤੇ ਪਾਕਿਸਤਾਨ ਦੋ ਹਿੱਸਿਆਂ 'ਚ ਵੰਡੇ ਗਏ ਤੇ ਤਦ ਰਾਜਧਾਨੀ ਵਜੋਂ ਸ਼ਿਮਲਾ ਵੀ ਉਸਰਿਆ ਤੇ ਉਸ ਸਮੇਂ ਸ਼ਿਮਲੇ ਦੀਆਂ ਵੱਖੋ-ਵੱਖ ਥਾਵਾਂ ਦੇ ਉੱਤੇ ਵੀ ਵਿਧਾਨ ਸਭਾ ਦੀਆਂ ਬੈਠਕਾਂ ਹੁੰਦੀਆਂ ਰਹੀਆਂ। ਫਿਰ ਉਸ ਤੋਂ ਬਾਅਦ ਚੰਡੀਗੜ੍ਹ ਉਸਰਨਾ ਸ਼ੁਰੂ ਹੋ ਗਿਆ, ਬਣਨਾ ਸ਼ੁਰੂ ਹੋ ਗਿਆ, ਤਿਆਰੀਆਂ ਸ਼ੁਰੂ ਹੋ ਗਈਆਂ। ਫਿਰ ਇਸ ਖੇਤਰ ਦੇ ਪਿੰਡ ਉਜਾੜੇ, ਘਰ-ਬਾਰ ਉਜਾੜੇ, ਉਹ ਸਾਰੀ ਪ੍ਰਕਿਰਿਆ ਕੀਤੀ। ਉਸ ਤਹਿਤ ਜਦੋਂ ਇਮਾਰਤ ਉਸਰ ਰਹੀ ਸੀ ਤਦ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਮਤਲਬ ਕਿ ਸੈਕਟਰ 10 ਦਾ ਸਰਕਾਰੀ ਸਕੂਲ ਹੈ, ਜੂਨੀਅਰ ਸਰਕਾਰੀ ਸਕੂਲ, ਉੱਥੇ ਸੈਸ਼ਨ ਲੱਗਦੇ ਰਹੇ। ਇੱਥੋਂ ਤੱਕ ਕਿ ਇਮਾਰਤ ਬਣਨ ਤੋਂ ਬਾਅਦ ਇੱਕ ਵਾਰ ਸੈਸ਼ਨ ਇਮਾਰਤ 'ਚ ਲੱਗਿਆ ਵੀ, ਉਸ ਤੋਂ ਬਾਅਦ ਫਿਰ ਇੱਕ ਵਾਰ ਸਰਕਾਰੀ ਸਕੂਲ 'ਚ ਲੱਗਿਆ ਤੇ ਫਿਰ ਉਸ ਤੋਂ ਬਾਅਦ ਲਗਾਤਾਰ ਇਮਾਰਤ। ਮੇਰੇ ਕੋਲ ਕੁਝ ਅੰਕੜੇ ਤੱਥ ਪਏ ਨੇ ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਨੇ। ਇਹ ਕਹਿੰਦੇ ਜੀ ਇੱਕ ਜ਼ਮਾਨਾ ਸੀ ਜਦੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਹੁੰਦਾ ਸੀ। ਮੌਜੂਦਾ ਵਿਧਾਨ ਸਭਾ ਦੀ ਉਸਾਰੀ ਤੋਂ ਪਹਿਲਾਂ ਵੀ ਅਤੇ ਮਗਰੋਂ ਵੀ, ਉਸਾਰੀ ਤੋਂ ਬਾਅਦ ਵੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਸੈਕਟਰ 10 ਦੇ ਜੂਨੀਅਰ ਸੈਕੰਡਰੀ ਸਕੂਲ ਦੇ ਹਾਲ 'ਚ ਜੁੜਦੀ ਰਹੀ ਹੈ। ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਹਾਲ 'ਚ 20 ਸਤੰਬਰ 1961 ਤੋਂ 28 ਸਤੰਬਰ 1961 ਤੱਕ ਇੱਕ ਸੈਸ਼ਨ ਹੋਇਆ। ਇਹ ਸਤੰਬਰ 'ਚ ਹੋਇਆ, ਜਦੋਂ ਕਿ ਇਹ ਤੋਂ ਪਹਿਲਾਂ ਮਾਰਚ 1961 ਵਾਲਾ ਸੈਸ਼ਨ ਇਸ ਨਵੀਂ ਇਮਾਰਤ 'ਚ ਹੋ ਗਿਆ ਸੀ ਜਿਹੜੀ ਅੱਜ ਪੰਜਾਬ ਦੀ ਵਿਧਾਨ ਸਭਾ ਦੀ ਇਮਾਰਤ ਹੈ। ਉਹ ਤੋਂ ਬਾਅਦ ਫਿਰ ਦੁਬਾਰਾ ਸਤੰਬਰ ਵਾਲਾ ਸਕੂਲ 'ਚ ਜਾ ਕੇ ਹੋਇਆ। ਇਹ ਕਿਉਂ ਹੋਇਆ, ਇਹਦਾ ਕਾਰਨ ਨਹੀਂ ਅਜੇ ਤੱਕ ਪਤਾ ਲੱਗ ਸਕਿਆ। ਪਰ ਮੈਂ ਦੇਖ ਰਿਹਾ ਸੀਗਾ ਕਿ ਇਹ ਤੋਂ ਪਹਿਲਾਂ ਵੀ ਮਤਲਬ ਕਿ ਜਦੋਂ ਮੁਲਕ ਆਜ਼ਾਦ ਹੋ ਜਾਂਦਾ, ਉਸ ਤੋਂ ਬਾਅਦ ਸ਼ਿਮਲਾ ਤੇ ਚੰਡੀਗੜ੍ਹ ਦੇ ਸਕੂਲਾਂ ਕਾਲਜਾਂ 'ਚ ਜੁੜਦੀ ਰਹੀ ਹੈ। 1947 ਤੋਂ 1 ਨਵੰਬਰ 1947 ਤੋਂ 25 ਅਕਤੂਬਰ 1949 ਤੱਕ ਸ਼ਿਮਲਾ 'ਚ ਗਵਰਨਰ ਜਨਰਲ ਲਾਜ਼ ਤੇ ਕੌਂਸਲ ਚੈਂਬਰ ਦੇ ਵਿੱਚ ਵੀ ਪੰਜਾਬ ਵਿਧਾਨ ਸਭਾ ਦਾ ਪ੍ਰਬੰਧ ਹੁੰਦਾ ਰਿਹਾ। ਫਿਰ ਉਸ ਤੋਂ ਬਾਅਦ 6 ਮਾਰਚ 1961 ਨੂੰ ਪੰਜਾਬ ਵਿਧਾਨ ਸਭਾ ਦੀ ਮੌਜੂਦਾ ਇਮਾਰਤ 'ਚ ਹਾਊਸ ਜੁੜਿਆ, 6 ਮਾਰਚ 1961 ਨੂੰ। ਪਰ ਸਤੰਬਰ ਵਾਲਾ ਫਿਰ ਸਰਕਾਰੀ ਸਕੂਲ 'ਚ 10 ਵਾਲੇ 'ਚ ਜੁੜਿਆ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਹੁਣ 62 ਤੋਂ ਲੈ ਕੇ 1962 ਤੋਂ ਲੈ ਕੇ ਹੁਣ ਤੱਕ ਇਸ ਮੌਜੂਦਾ ਪੰਜਾਬ ਦੀ ਵਿਧਾਨ ਸਭਾ ਵਾਲੀ ਇਮਾਰਤ ਦੇ ਵਿੱਚ ਸੈਸ਼ਨ ਹੋ ਰਿਹਾ ਸੀ। ਉਹ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਸ਼੍ਰੀ ਅਨੰਦਪੁਰ ਸਾਹਿਬ ਲਿਆ ਕੇ ਉਹਨੂੰ ਸੈਸ਼ਨ ਕੀਤਾ ਗਿਆ। ਸੋ ਇਹੀ ਹੈ ਜੀ ਕਿ ਅੰਕੜਿਆਂ ਦੇ ਹਵਾਲੇ ਨਾਲ ਤਾਂ ਜਦੋਂ ਮੰਨਿਆ ਜਾਊਗਾ ਤਾਂ ਇਹ ਆਊਗੀ ਗੱਲ ਕਿ ਹਾਂ ਜੀ ਇਹਨਾਂ ਨੇ ਜੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਅਨੰਦਪੁਰ ਸਾਹਿਬ ਸੈਸ਼ਨ ਕੀਤਾ। ਪਰ ਜਦੋਂ ਸੈਸ਼ਨ 'ਚ ਕੀ ਕੀਤਾ ਇਹ ਫਰੋਲਿਆ ਜਾਊਗਾ, ਫਿਰ ਉਹ 'ਚ ਕੁਝ ਨਹੀਂ ਲੱਭਣਾ। ਜੀ ਬਿਲਕੁਲ। ਨਾਲੇ ਇਹੋ ਜਿਹੇ ਮੌਕੇ ਦੇ ਉੱਤੇ ਤਾਂ ਦੀਪਕ ਜੀ ਇਹ ਚਾਹੀਦਾ ਹੁੰਦਾ ਵੀ ਤੁਸੀਂ ਜਿੱਥੇ ਰਾਜਧਾਨੀ ਦਾ ਰੌਲਾ ਜਿੱਥੇ ਪਿਆ ਵੀ ਤੁਸੀਂ ਉੱਥੇ ਕਰੋ, ਵੀ ਉਹ ਪੱਕਿਆ ਕਰੋ। ਉੱਥੇ ਜਾ ਕੇ ਉਹ ਦ੍ਰਿੜ ਨਿਸ਼ਚਾ ਤੁਸੀਂ ਦਿਖਾਓ ਵੀ ਉਹ ਕਰੋ। ਤੁਸੀਂ ਤਾਂ ਆਪ ਹੀ ਬਾਹਰ ਨੂੰ ਭੱਜੇ ਫਿਰਦੇ ਆ, ਅਗਲਿਆਂ ਨੇ ਤਾਂ ਫਿਰ ਪਿੱਛੇ ਘਰ 'ਚ ਆ ਕੇ ਰਹਿਣਾ ਹੀ ਰਹਿਣਾ। ਮੈਂ ਕਹਿੰਦਾ ਤੁਸੀਂ ਚਲੋ ਕਰ ਵੀ ਲਿਆ ਬਾਹਰ, ਤੇ ਫਿਰ ਜਿਸ ਸਥਾਨ ਤੇ ਕਰਨ ਜਾ ਰਹੇ ਹੋ ਉਸ ਦੇ ਲਈ ਉਹ ਕੁਝ ਕਰਿਆ। ਉਹ ਸਹੀ ਗੱਲ, ਉਸ ਗੁਰੂ ਸਾਹਿਬ ਦੇ ਸਨੇਹ ਦੇ ਹਵਾਲੇ ਨਾਲ ਸਮੁੱਚੇ ਪੰਜਾਬ ਲਈ ਕੁਝ ਕਰਿਆ। ਉਹ ਕੁਝ ਕਰਕੇ ਤਾਂ ਮੁੜਦੇ ਉੱਥੋਂ ਜੀ। ਉਹਦਾ ਕਾਰਨ ਤਾਂ ਲੱਗਦਾ ਕਿ ਹਾਂ ਇੱਥੇ ਆਉਣ ਦਾ ਇਹ ਕਾਰਨ ਸੀ, ਆਉਣਾ ਸਫਲਾ ਹੋਇਆ, ਉਹ ਤਾਂ ਦਿਖਦਾ ਜੀ। ਤੇ ਜੇ ਇਹੀ ਮਤੇ ਪਾਉਣੇ ਸੀ ਉਹ ਮਤੇ ਇੱਥੇ ਵੀ ਪੈ ਸਕਦੇ। ਮੈਂ ਕਹਿੰਦਾ ਜੇ ਵੱਡਾ ਕੁਝ ਕਰਨਾ ਸੀ ਉਹ ਵੀ ਚੰਡੀਗੜ੍ਹ ਹੋ ਸਕਦਾ ਸੀ ਜੀ। ਸਹੀ ਗੱਲ। ਤੇ ਸਵਾਲ ਤਾਂ ਪੰਜਾਬ ਦੇ ਪੈਸੇ ਦੀ ਬਰਬਾਦੀ ਦਾ। ਜੇ ਉੱਥੇ ਜਾ ਕੇ ਕਰਨਾ ਸੀ ਫਿਰ ਸਾਦਗੀ ਭਰਪੂਰ ਹੋਣਾ ਚਾਹੀਦਾ ਸੀ। ਬਿਲਕੁਲ ਤਾਮਝਾਮ ਨਹੀਂ, ਫਿਰ ਉਹ ਸੰਗਤ ਦੇ ਰੂਪ 'ਚ, ਪੰਗਤ ਦੇ ਰੂਪ 'ਚ ਹੋਣਾ ਚਾਹੀਦਾ ਸੀ, ਨਾ ਕਿ ਮੇਜ਼ ਕੁਰਸੀਆਂ, ਤਾਮਝਾਮ, ਫੁੱਲ ਗੁਲਦਸਤੇ, ਤਸਵੀਰਾਂ। ਉਹ ਸੈਲਫੀਆਂ ਖਿਚਾ ਪਾਈ ਜਾਂਦੇ ਤੁਸੀਂ ਤਾਂ ਉੱਥੇ ਰਹਿ ਸਾਰਾ ਕੁਝ। ਇਹ ਸ਼ਹਾਦਤ ਦਾ ਸੰਕਲਪ ਕਿੱਥੇ ਸੀ ਉੱਥੇ? ਉੱਥੇ ਸ਼ਰਧਾ ਕਿੱਥੇ ਸੀ? ਫਿਰ ਉਹ